ਤੇ ਸ਼ਰਮਾ ਜੀ, ਜਥੇਦਾਰ ਸਾਹਿਬਾਨ ਨੂੰ ਕਹਿੰਦੇ ਰਾਮ ਮੰਦਿਰ ਉਦਘਾਟਨੀ ਸਮਾਗਮ ਦਾ ਸੱਦਾ ਤਾਂ ਮਿਲਿਆ, ਪਰ ਵਿੱਚ ਝੋਲ ਕੀ ਹੈ ਜੀ? ਝੋਲ ਖਾਸੇ ਨੇ ਪ੍ਰਵੀਨ ਜੀ। ਜੀ। ਰਾਮ ਮੰਦਿਰ ਦੇ ਉਦਘਾਟਨੀ ਸਮਾਗਮ ਦੇ ਮੌਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਰਾਂ ਨੂੰ ਸੱਦਾ ਆਇਆ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਸੱਦਾ ਪਹੁੰਚ ਗਿਆ। ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜੀ ਨੂੰ ਸੱਦਾ ਪਹੁੰਚ ਗਿਆ। ਤੇ ਹੋ ਸਕਦਾ ਹੈ ਕਿ ਕੱਲ ਦੇਰ ਸ਼ਾਮ ਤੱਕ ਜਾਂ ਅੱਜ ਤੱਕ ਬਾਕੀ ਤਖਤ ਸਾਹਿਬਾਨਾਂ ਦੇ ਜਥੇਦਾਰ ਸਾਹਿਬ ਨੂੰ ਵੀ ਸੱਦਾ ਪਹੁੰਚ ਜਾਵੇ। ਠੀਕ ਹੈ ਜੀ। 100 ਦੇ ਕਰੀਬ ਕਹਿੰਦੇ ਕਿ ਪ੍ਰਮੁੱਖ ਜੀ ਬਿਲਕੁਲ। ਆਪਾਂ ਗੱਲਬਾਤ ਕਰ ਰਹੇ ਹਾਂ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਦੇ ਨਾਲ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ। ਤੇ ਉਹਨਾਂ ਦੇ ਨਾਲ ਆਪਾਂ ਰਾਮ ਮੰਦਿਰ ਦੇ ਉਦਘਾਟਨੀ ਸਮਾਗਮ ਦੇ ਜਿਹੜੇ ਸੱਦੇ ਬਾਰੇ, ਹੁਣੇ ਜਿਹੜੇ ਸੱਦੇ ਆਏ ਨੇ ਲੰਘੇ ਦਿਨਾਂ ਦੇ ਵਿੱਚ ਜਥੇਦਾਰ ਸਾਹਿਬਾਨ ਨੂੰ, ਉਹਦੇ ਬਾਰੇ ਆਪਾਂ ਜਿਹੜੀ ਚਰਚਾ ਕਰ ਰਹੇ ਹਾਂ। ਉਹਨਾਂ ਦੇ ਨਾਲ ਆਪਾਂ ਜਿਹੜੀ ਬਹੁਤ ਜਲਦ ਜੁੜਨ ਦੀ ਕੋਸ਼ਿਸ਼ ਕਰਦੇ ਹਾਂ। ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਸੀਂ ਸੁਣ ਰਹੇ ਹੋ ਪੰਜਾਬ ਤੋਂ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ ਨੂੰ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਜਿਹੜੀ ਉਹ ਕਰ ਰਹੇ ਹਾਂ। ਸ਼ੁਰੂਆਤ ਆਪਾਂ ਕੀਤੀ ਸੀ ਭਗਵੰਤ ਮਾਨ ਤੇ ਸੁਖਬੀਰ ਸਿੰਘ ਬਾਦਲ ਤੋਂ, ਉਹਨਾਂ ਦੇ ਉੱਤੇ ਜਿਹੜਾ ਮਾਣਹਾਨੀ ਦਾ ਜਿਹੜਾ ਮੁਕੱਦਮਾ ਉਹ ਠੋਕਿਆ ਗਿਆ। ਉਸ ਤੋਂ ਬਾਅਦ ਆਪਾਂ ਚਰਚਾ ਕੀਤੀ ਇੱਕ ਅਹਿਮ ਖਬਰ ਨੂੰ ਲੈ ਕੇ ਕਿ ਜਹਾਜ਼ ਦੇ ਰਾਹੀਂ ਤੀਰਥ ਯਾਤਰਾ ਜਿਹੜੀ ਸਰਕਾਰ ਕਹਿੰਦੀ ਕਿ ਅਸੀਂ ਕਰਵਾਵਾਂਗੇ। ਤੇ ਉਸ ਤੋਂ ਬਾਅਦ ਜਥੇਦਾਰ ਸਾਹਿਬਾਨ ਨੂੰ ਜਿਹੜੇ ਰਾਮ ਮੰਦਿਰ ਦੀ ਉਦਘਾਟਨੀ ਸਮਾਗਮ ਨੇ ਉਹਨਾਂ ਦਾ ਜਿਹੜਾ ਸੱਦਾ ਮਿਲਿਆ, ਉਸ ਬਾਬਤ ਆਪਾਂ ਗੱਲਬਾਤ ਕਰ ਰਹੇ ਹਾਂ। ਜੀ ਸ਼ਰਮਾ ਜੀ। ਹਾਂ ਬਿਲਕੁਲ ਪ੍ਰਵੀਨ ਜੀ, ਇਸ ਦੇ ਵਿੱਚ ਇਹ ਲਗਭਗ ਤੈਅ ਕੀਤਾ ਗਿਆ ਕਿ ਅਸੀਂ 100 ਦੇ ਕਰੀਬ ਨਾਮੀ ਸਿੱਖ ਚਿਹਰੇ ਨੇ, ਪ੍ਰਮੁੱਖ ਸਿੱਖ ਚਿਹਰੇ ਨੇ, ਉਹਨਾਂ ਨੂੰ ਸੱਦਾ ਦੇਣਾ ਜੀ। ਤੇ ਉਹਦੇ ਵਿੱਚ ਜਥੇਦਾਰ ਸਾਹਿਬਾਨ ਵੀ ਆਉਂਦੇ ਨੇ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੀ ਆਉਂਦੇ ਨੇ, ਤੇ ਉਹਦੇ ਵਿੱਚ ਲਾਲਪੁਰਾ ਸਾਹਿਬ ਵੀ ਆਉਂਦੇ ਨੇ। ਕਹਿੰਦੇ ਜੀ ਸਾਬਕਾ ਚੇਅਰਮੈਨ ਨੇ ਘੱਟ ਗਿਣਤੀ ਦੇ ਤਰਲੋਚਨ ਸਿੰਘ, ਉਹ ਵੀ ਆਉਂਦੇ ਨੇ। ਸੋ ਇਹ ਚਿਹਰਿਆਂ ਨੂੰ ਸੱਦਾ ਦਿੱਤਾ ਗਿਆ। ਹੁਣ ਇੱਕ ਜੇਕਰ ਉਸ ਰਵਾਇਤ ਦੇ ਅਨੁਸਾਰ ਦੇਖੀਏ ਤਾਂ ਕਿ ਵੱਖ-ਵੱਖ ਧਰਮ ਦੇ, ਵੱਖ-ਵੱਖ ਵਰਗ ਦੇ, ਵੱਖ-ਵੱਖ ਦੇਸ਼ ਦੀਆਂ ਨਾਮੀ ਸ਼ਖਸੀਅਤਾਂ ਦੇ ਜਿਹੜੇ ਸੱਦੇ ਨੇ, ਉਹਨਾਂ 'ਚ ਇਹਨਾਂ ਸਿੱਖ ਚਿਹਰਿਆਂ ਨੂੰ ਵੀ ਸੱਦਾ। ਇਸ ਲਈ ਇਹ ਵੱਖਰਾ ਕੁਝ ਨਹੀਂ ਦੇਖਣ ਲਈ ਜੀ। ਪਰ ਇਹਦੇ ਪਿੱਛੇ ਇੱਕ ਲੁਕਮਾ ਏਜੰਡਾ ਫਿਰ ਚਰਚਾ 'ਚ ਹੈ ਪ੍ਰਵੀਨ ਜੀ। ਉਹ ਏਜੰਡਾ ਇਹ ਆ ਕਿ ਪਿਛਲੇ ਦਿਨੀ, ਅੱਜ ਤੋਂ ਲਗਭਗ 2 ਸਾਲ ਪਹਿਲਾਂ, 1.5-2 ਸਾਲ ਪਹਿਲਾਂ, ਖਾਸ ਕਰ 3 ਖੇਤੀ ਕਾਨੂੰਨਾਂ ਦੇ ਨਿਪਟਾਰੇ ਤੋਂ ਬਾਅਦ ਚਿਹਰਿਆਂ ਨੂੰ ਸਿੱਧਿਆਂ ਨਰਿੰਦਰ ਮੋਦੀ ਜੀ ਨੇ ਮਿਲਣਾ ਸ਼ੁਰੂ ਕੀਤਾ। ਪਰ ਉਸ ਤੋਂ ਪਹਿਲਾਂ ਤੱਕ ਮਿੰਨੀ RSS ਖਾਸੀ ਸਰਗਰਮ ਸੀ। ਮਤਲਬ ਰਾਸ਼ਟਰੀ ਸਵੈ ਸੇਵਕ ਸੰਘ ਦਾ ਵਿੰਗ, ਰਾਸ਼ਟਰੀ ਸਿੱਖ ਸੰਗਤ ਖਾਸੀ ਸਰਗਰਮ ਹੋ ਗਈ ਸੀ ਬੀਜੇਪੀ 'ਚ। ਪਰ ਕੁਝ ਕਹਿੰਦੇ ਅੰਦਰੂਨੀ ਭਾਜਪਾਈ ਚਿਹਰਿਆਂ ਨੇ, ਸਿੱਖ ਚਿਹਰਿਆਂ ਨੇ, ਕੁਝ ਇਹਨਾਂ ਦੇ ਬਾਹਰੋਂ ਸਹਿਯੋਗੀ ਸਿੱਖ ਚਿਹਰਿਆਂ ਨੇ ਭਾਜਪਾ ਨੂੰ ਸਲਾਹ ਦਿੱਤੀ ਕਿ ਤੁਸੀਂ ਰਾਸ਼ਟਰੀ ਸਿੱਖ ਸੰਗਤ ਨੂੰ ਜ਼ਿਆਦਾ ਨਾ ਉਭਾਰੋ। ਠੀਕ ਹੈ। ਇਹਦਾ ਸਿੱਖ ਸੰਗਤ ਦੇ ਵਿੱਚ, ਆਮ ਸਿੱਖ ਭਾਈਚਾਰੇ 'ਚ ਉਹ ਪ੍ਰਭਾਵ ਨਹੀਂ ਆ। ਤੁਸੀਂ ਵੱਖ-ਵੱਖ ਸਿੱਖ ਚਿਹਰਿਆਂ ਨੂੰ ਮੂਹਰੇ ਲਿਆਓ, ਜਿਨ੍ਹਾਂ ਦਾ ਭਰੋਸਾ, ਜਿਨ੍ਹਾਂ ਦੇ ਉੱਤੇ ਭਰੋਸਾ ਹੈਗਾ ਕੌਮ ਨੂੰ, ਕਹਿੰਦੇ। ਸੋ ਉਸ ਹਵਾਲੇ ਨਾਲ ਅਚਾਨਕ ਰਾਸ਼ਟਰੀ ਸਿੱਖ ਸੰਗਤ ਨੂੰ ਕਹਿੰਦੇ ਸਲੋ ਕਰਤਾ, ਉਹਦੀ ਸਪੀਡ ਘਟਾਤੀ, ਉਹਨੂੰ ਪਿਛਾਂ ਕਰਤਾ, ਤੇ ਸਿੱਧੇ ਸਿੱਖ ਚਿਹਰਿਆਂ ਨਾਲ ਰਾਬਤਾ ਅਮਿਤ ਸ਼ਾਹ, ਮੋਦੀ ਨੇ ਬਣਾਉਣਾ ਸ਼ੁਰੂ ਕਰਤਾ। ਉਹ 'ਚ ਆਪਾਂ ਸਾਰਿਆਂ ਨੇ ਦੇਖਿਆ, ਉਹ ਬੈਠਕਾਂ ਦਾ ਦੌਰ, ਉਹ ਤਸਵੀਰਾਂ, ਉਹ ਘਰੇ ਬੁਲਾ ਕੇ ਵਿਹੜੇ 'ਚੋਂ ਵੱਖ-ਵੱਖ ਐਂਗਲ ਦੀਆਂ ਫੋਟੋਆਂ, ਉਹ ਸਿਰਸਾ ਦੀ ਐਂਟਰੀ, ਹੈ ਨਾ, ਉਹ ਰੱਖੜਾ ਪਰਿਵਾਰ ਦੇ, ਉਹਨਾਂ ਦੇ ਭਰਾ ਦਾ ਸਨਮਾਨ, ਸਾਰਾ ਕੁਛ, ਉਹ ਸਾਰੇ ਵਰਤਾਰੇ ਆਪਣੇ ਸਾਹਮਣੇ ਆ। ਪਰ ਇੱਕ ਵਾਰ ਹੁਣ ਚਰਚਾ 'ਚ ਇਸ ਲਈ ਹੈ ਕਿ ਜਥੇਦਾਰ ਸਾਹਿਬ ਨੂੰ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਜਿਹੜੇ ਸੱਦੇ ਆਏ ਨੇ, ਉਹ ਬਾਇਆ RSS, ਮਿੰਨੀ RSS ਆਏ ਨੇ, ਰਾਸ਼ਟਰੀ ਸਿੱਖ ਸੰਗਤ ਦੇ ਰਾਹੀਂ ਆਏ ਨੇ। ਉਹਨਾਂ ਦੇ ਰਾਹੀਂ ਸੱਦੇ ਆਉਣ ਦਾ ਮਤਲਬ ਕਿ ਉਸ ਨੂੰ ਮੁੜ ਕੇ ਸਰਗਰਮ ਕੀਤਾ ਜਾ ਰਿਹਾ ਜੀ, ਮੁੜ ਕੇ ਮੂਹਰੇ ਲਿਆਉਣ ਦੀ ਕਵਾਇਦ ਹੈ। ਇਹ ਚਰਚਾ ਨੇ ਇੱਕ ਨਵਾਂ ਸਵਾਲ ਪੈਦਾ ਕੀਤਾ। ਤੇ ਮੈਨੂੰ ਪਤਾ ਲੱਗ ਰਿਹਾ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ, ਜਥੇਦਾਰ ਸਾਹਿਬ ਤੋਂ ਉਹਨਾਂ ਨੇ ਸਮਾਂ ਮੰਗਿਆ ਕਿ ਆਪਾਂ ਬੈਠ ਕੇ ਵਿਚਾਰੀਏ ਜੀ, ਇਹ ਸੱਦੇ ਬਾਰੇ ਆਪਾਂ ਕੀ ਫੈਸਲਾ ਲੈਣਾ। ਤੇ ਉਧਰ ਬਾਕੀ ਜਥੇਦਾਰ ਸਾਹਿਬਾਨਾਂ ਨੂੰ, ਜਿਵੇਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਮੈਨੂੰ ਪਤਾ ਲੱਗਿਆ ਕਿ ਕੱਲ ਸੱਦਾ ਪਹੁੰਚਿਆ ਜੀ, ਤੇ ਉਧਰੋਂ ਵੀ ਰਾਬਤਾ ਹੋ ਰਿਹਾ ਕਿ ਕੀ ਆਪਾਂ ਪੰਜ ਸਿੰਘ ਸਾਹਿਬਾਨ ਬੈਠ ਕੇ ਇਸ ਮਸਲੇ ਤੇ ਅੰਤਮ ਰੂਪ ਦੇ ਲਈ, ਇਸ ਰੂਪ ਰੇਖਾ ਨੂੰ, ਕਿ ਆਪਾਂ ਜਾਣਾ ਹੈ ਜਾਂ ਨਹੀਂ ਜਾਣਾ, ਜੇ ਜਾਣਾ ਤਾਂ ਕਿਵੇਂ ਜਾਣਾ, ਕਿਸ ਰੂਪ 'ਚ ਜਾਣਾ, ਕਿਵੇਂ ਸ਼ਾਮਲ ਹੋਣਾ ਜਾਂ ਨਹੀਂ ਸ਼ਾਮਲ ਹੋਣਾ, ਇਹਦੇ ਬਾਰੇ। ਕਿਉਂਕਿ ਰਾਮ ਜੀ ਬਾਰੇ ਤਾਂ ਕਿਸੇ ਨੂੰ ਕੋਈ ਮਸਲਾ ਨਹੀਂ ਹੈ ਜੀ। ਬਿਲਕੁਲ। ਮਸਲਾ ਉਹਦਾ ਸਿਆਸੀਕਰਨ ਦਾ ਜੀ। ਤੁਸੀਂ
ਕਾਂਗਰਸ ਦੀ ਪੈਂਤੜੇਬਾਜ਼ੀ ਦੇਖੋ। ਕਾਂਗਰਸ ਅਸੀਂ ਆਰਐਸਐਸ ਔਰ ਭਾਜਪਾ ਦੇ ਸਮਾਗਮ 'ਚ ਸ਼ਾਮਲ ਨਹੀਂ ਹੋਣਾ। ਠੀਕ ਹੈ। ਉਹ ਸਿੱਧੇ ਰੂਪ ਦੇ ਵਿੱਚ ਇਹ ਸਮਾਗਮ ਦੇ ਵਿੱਚ ਸ਼ਾਮਲ ਹੋ ਕੇ ਆਪਣੀ ਉਹਨਾਂ ਨੂੰ ਲੱਗਦਾ ਕਿ ਇਹਦੇ ਨਾਲ ਮੁਸਲਿਮ ਵੋਟ ਸਾਡੇ ਤੇ ਅਸਰ ਪਊਗਾ, ਤੇ ਜੇ ਉਹਨਾਂ ਨੂੰ ਲੱਗਦਾ ਸਿੱਧਾ ਇਨਕਾਰ ਕਰਦੇ ਆ ਫਿਰ ਸਾਡੀ ਸੋ ਕਾਲਡ ਜਿਹੜੀ ਹਿੰਦੂ ਵੋਟ ਹੈ ਉਹਦੇ ਪਰ ਨਾ ਅਸਰ ਪੈ ਜਾਵੇ। ਇਸ ਦੁਵਿਧਾ 'ਚ ਫਸੀ ਕਾਂਗਰਸ ਦੀ ਹਾਈ ਕਮਾਂਡ ਤਾਂ ਕਹਿੰਦੀ ਇਹ ਜੀ ਸੱਦਾ ਇਹ ਸਮਾਗਮ ਜੀ ਭਾਜਪਾ ਜਾਂ ਆਰਐਸਐਸ ਦਾ ਸੀ, ਉਹ 'ਚ ਨਹੀਂ ਆਉਣਾ। ਜੀ ਜੀ। ਪਰ ਹੇਠਲੇ ਆਪਣੇ ਕਾਂਗਰਸੀ ਲੀਡਰਾਂ ਨੂੰ ਉਹਨੇ ਖੁੱਲ੍ਹ ਦਿੱਤੀ ਕਿ ਤੁਸੀਂ ਜੋ ਮਰਜ਼ੀ ਫੈਸਲਾ ਕਰੋ। ਠੀਕ ਹੈ। ਜਾਓ ਆਪਣੇ ਵਰਕਰਾਂ ਨੂੰ ਲੈ ਕੇ ਜਾਣਾ, ਲੈ ਕੇ ਜਾਓ, ਜਿਵੇਂ ਮਰਜ਼ੀ ਕਰੋ। ਤੁਹਾਡੀ ਇਸ ਟਿੱਪਣੀ ਦੇ ਉੱਤੇ, ਇਸ ਗੱਲ ਦੇ ਉੱਤੇ ਕੋਈ ਪਾਰਟੀ 'ਚ ਕਾਰਵਾਈ ਵੀ ਨਹੀਂ ਹੋਊਗੀ। ਅੰਦਰ ਖਾਤੇ ਤੈਅ ਹੋ ਗਿਆ ਕਿ ਰਾਮ ਮੰਦਿਰ ਦੇ ਮਸਲੇ ਦੇ ਨਾਲ ਸੰਬੰਧਿਤ ਕਿਸੇ ਮਸਲੇ ਤੇ ਕੋਈ ਕਾਰਵਾਈ ਨਹੀਂ ਕਰਨੀ ਆਪਾਂ ਕਿਸੇ ਆਪਣੇ ਲੀਡਰ ਤੇ। ਖੁੱਲ ਵੀ ਦਿੱਤੀ। ਸੋ ਕਾਂਗਰਸ ਨੇ ਨੀਤੀ ਘੜੀ ਹੈ। ਹੁਣ ਇੱਥੇ ਸ਼੍ਰੋਮਣੀ ਕਮੇਟੀ ਜਾਂ ਜਥੇਦਾਰ ਸਾਹਿਬਾਨ ਰਸਮੀ ਤੌਰ ਤੇ ਬੈਠਕ ਕਰਕੇ ਜਿਹੜਾ ਮਰਜ਼ੀ ਫੈਸਲਾ ਲੈਣ, ਪਰ ਸਾਰਿਆਂ ਨੂੰ ਪਤਾ ਕਿ ਸੁਖਬੀਰ ਬਾਦਲ ਨੂੰ ਪੁੱਛਣਗੇ ਬਿਲਕੁਲ ਜੀ ਕੀ ਕਰਨਾ। ਸੋ ਸੁਖਬੀਰ ਬਾਦਲ ਜੀ ਦੱਸਣਗੇ ਕਿ ਮੈਂ ਜਾਣਾ ਜਾਂ ਨਹੀਂ ਜਾਣਾ, ਤੁਸੀਂ ਜਾਓ ਜਾਂ ਨਾ ਜਾਓ। ਹੁਣ ਫੈਸਲਾ ਇਹੀ ਆ। ਸੋ ਅਕਾਲੀ ਦਲ ਇੱਕ ਪਾਸੇ ਭਾਜਪਾ ਨਾਲ ਜਾਣਾ ਚਾਹੁੰਦਾ ਤੇ ਉਸ ਨਾਤੇ ਨੂੰ ਲੱਗਦਾ ਕਿ ਸਾਨੂੰ ਉੱਥੇ ਜਾਣਾ ਚਾਹੀਦਾ। ਦੂਏ ਪਾਸੇ ਨੂੰ ਇਹ ਲੱਗਦਾ ਕਿ ਇਹ ਕੱਟੜਵਾਦਤਾ ਦੀ ਕੋਈ ਸਾਡੇ ਤੇ ਮੋਹਰ ਨਾ ਲੱਗ ਜਾਵੇ। ਪਰ ਇਹ ਸਭ ਦੇ ਦਿਵਾਲੇ ਉਹਨਾਂ ਨੇ ਮੁੜ ਕੇ ਰਾਸ਼ਟਰੀ ਸਿੱਖ ਸੰਗਤ ਨੂੰ ਜਿਵੇਂ ਸਰਗਰਮ ਕੀਤਾ, ਉਸ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਵੀ ਪੰਥਕ ਸੰਸਥਾਵਾਂ ਨੂੰ ਵੀ ਫਿਕਰ 'ਚ ਪਾਇਆ। ਫਿਕਰ ਤਾਂ ਇੱਥੋਂ ਤੱਕ ਹੈ ਪ੍ਰਵੀਨ ਜੀ ਕਿ ਸ਼੍ਰੋਮਣੀ ਕਮੇਟੀ ਨੇ ਟਵਿੱਟਰ ਨੂੰ ਇੱਕ ਨੋਟਿਸ ਭੇਜਿਆ। ਅੱਛਾ ਭਾਈ ਆਹ ਕੀ ਖਰਵਾੜਾ, ਤੁਸੀਂ ਨੀਤੀਆਂ ਦੇਖੋ ਨਾ ਕਿੱਥੇ ਤੱਕ ਨੇ। ਤੁਸੀਂ ਫੇਸਬੁੱਕ ਤੇ ਅਕਸਰ ਪ੍ਰਵੀਨ ਜੀ ਦੇਖਿਆ ਹੋਣਾ ਕਿ ਬੰਦੇ ਪੋਸਟ ਪਾਉਂਦੇ ਆ ਜੀ ਮੈਂ ਕੋਈ ਹੋਰ ਆਪਣੀ ਆਈਡੀ ਨਹੀਂ ਬਣਾਈ ਹੋਈ, ਮੇਰੀ ਇੱਕੋ ਆਈਡੀ ਹੈ, ਮੇਰੇ ਨਾਂ ਦੀ ਨਕਲੀ ਆਈਡੀ ਬਣ ਗਈ ਹੈ ਜੀ, ਫੋਟੋ ਲੱਗ ਗਈ ਜੀ ਮੇਰੀ। ਮਤਲਬ ਬੰਦੇ ਦੀ ਨਕਲੀ ਆਈਡੀ ਬਣਾਉਣ ਦੀ ਕੀ ਲੋੜ ਪਈ ਹੈ ਕਿਸੇ ਨੂੰ? ਜਾਂ ਤਾਂ ਕੋਈ ਧੋਖਾਧੜੀ ਵਾਲਾ ਬੰਦਾ ਬਣਾਊਗਾ ਜਿਹਨਾਂ ਤੋਂ ਨਾ ਤੇ ਪੈਸੇ ਵਸੂਲਣੇ ਆ, ਜਾਂ ਕੀ ਜਿਹੜੇ ਅਕਾਊਂਟ ਚਲਾਉਣ ਵਾਲੇ ਧਿਰਾਂ ਨੇ ਸਿੱਧੀਆਂ ਆਪ ਇਹਦੀਆਂ ਮੁਖੀ ਨੇ ਜਿਹੜੀਆਂ ਸੋਸ਼ਲ ਮੀਡੀਆ ਵਾਲੇ ਇਹਨਾਂ ਹੈਂਡਲਾਂ ਦੀਆਂ, ਚਾਹੇ ਟਵਿੱਟਰ ਹੈ, ਚਾਹੇ ਐਕਸ ਹੈ, ਚਾਹੇ ਫੇਸਬੁੱਕ ਹੈ, ਚਾਹੇ ਇੰਸਟਾਗ੍ਰਾਮ ਹੈ, ਜਿਹੜੀਆਂ ਉਹਦੀਆਂ ਧਿਰਾਂ ਚਲਾਉਣ, ਕੀ ਉਹਨਾਂ ਨੂੰ ਕੋਈ ਫਾਇਦਾ ਹੁੰਦਾ? ਹੁਣ ਸ਼੍ਰੋਮਣੀ ਕਮੇਟੀ ਨੇ ਬਕਾਇਦਾ ਤੌਰ ਤੇ ਨੋਟਿਸ ਭੇਜਿਆ ਕਿ ਸਾਨੂੰ ਜਵਾਬ ਦਿਓ, ਨਹੀਂ ਅਸੀਂ ਕਾਰਵਾਈ ਕਰਾਂਗੇ। ਸ਼੍ਰੋਮਣੀ ਕਮੇਟੀ ਨਾਲ ਮਿਲਦਾ ਜੁਲਦਾ ਉਹਦਾ ਕਲੋਨ ਬਣਾ ਕੇ ਅਕਾਊਂਟ ਕਿਹਨੇ ਬਣਾਇਆ? ਕਹਿੰਦੇ ਹਲੇ ਤੱਕ ਉਹ ਅਕਾਊਂਟ ਚੱਕਿਆ ਨਹੀਂ। ਸਾਡੇ ਲੋਗੋ ਦੇ ਵਿੱਚ ਚਿੰਨ੍ਹਾਂ ਨਾਲ, ਧਾਰਮਿਕ ਚਿੰਨ੍ਹਾਂ ਨਾਲ ਛੇੜਖਾਨੀ ਕਰਕੇ ਹੂਬਹੂ ਲਗਭਗ ਲੋਗੋ ਇਹ ਜਿਹਾ ਬਣਾਇਆ, ਪਰ ਉੱਥੇ ਕੀਤਾ ਜਾ ਰਿਹਾ ਕੂੜ ਪ੍ਰਚਾਰ, ਸਿੱਖੀ ਦੇ ਖਿਲਾਫ ਵੀ, ਸ਼੍ਰੋਮਣੀ ਕਮੇਟੀ ਦੇ ਖਿਲਾਫ ਵੀ ਕਹਿੰਦੇ। ਉਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਹੁਣ ਫਿਕਰਮੰਦੀ ਹੈ। ਸੋ ਇਸ ਲਈ ਚੌਂ ਪਾਸਿਓਂ ਹਮਲੇ ਨੇ। ਉਹਨਾਂ ਹਮਲਿਆਂ ਚੋਂ ਇਹ ਸੱਦੇ ਪੱਤਰ ਨੂੰ ਹੁਣ ਇਹ ਸਮਝਣਾ ਮੁਸ਼ਕਿਲ ਹੈ ਉਹਨਾਂ ਲਈ ਕਿ ਇਹ ਸਾਨੂੰ ਇੱਕ ਧਾਰਮਿਕ ਸਮਾਗਮ ਦੇ ਤੌਰ ਤੇ, ਇੱਕ ਰਾਮ ਜੀ ਦੇ ਮੰਦਿਰ ਦੇ ਉਦਘਾਟਨੀ ਸਮਾਗਮ ਦੇ ਤੌਰ ਤੇ ਸੱਦਾ ਜਾਂ ਭਾਜਪਾ ਤੇ ਆਰਐਸਐਸ ਦੇ ਏਜੰਡੇ ਵਾਲਾ ਸੱਦਾ। ਸੋ ਇਹ ਤੈਅ ਕਰਨਾ ਜੇ ਬਾਕੀ ਹੈ। ਜੀ ਜੀ। ਤੇ